थोड़े दिन पहले ईरान में एक हादसा होया, बस हादसा। ਜਿਹੜੀਆਂ ਲਾਸ਼ਾਂ ਆਈਆਂ ਉਹਨਾਂ ਨੂੰ ਸਿੰਧ ਗਵਰਨਮੈਂਟ ਨੇ 50-50 ਹਜ਼ਾਰ ਫੀ ਬੰਦਾ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਦਿੱਤੇ ਤੇ 10-10 ਲੱਖ ਰੁਪਇਆ ਉਹਨਾਂ ਜ਼ਖਮੀਆਂ ਨੂੰ ਦਿੱਤਾ ਹੈ। ਇਹ 2-3 ਦਿਨ ਪਹਿਲੇ ਦੀ ਗੱਲ ਹੈ। ਅੱਜ ਬਲੋਚਿਸਤਾਨ 'ਚ ਪੰਜਾਬੀ ਕਤਲ ਹੋਏ ਨੇ, ਕੋਈ 30 ਤੋਂ 35 ਦੇ ਦਰਮਿਆਨ ਰਿਪੋਰਟ ਕੀਤਾ ਜਾ ਰਿਹਾ। ਔਰ ਮੈਂ ਪੁੱਛਣਾ ਚਾਹੁੰਦਾ ਕਿ ਇਹ ਕੋਈ ਨਵੀਂ ਗੱਲ ਨਹੀਂ, ਇਹ ਬਹੁਤ ਚਿਰਾਂ ਤੋਂ ਹੋ ਰਿਹਾ ਹੈ। ਅੱਜ ਤੱਕ ਮਰੀਮ ਨਵਾਜ਼ ਸ਼ਰੀਫ ਨੇ ਉਹਨਾਂ ਵਾਸਤੇ ਕਦੀ ਕੋਈ ਰਕਮ ਅਨਾਉਂਸ ਕੀਤੀ? ਈਰਾਨ ਵਿੱਚ ਇੱਕ ਹਾਦਸਾ ਹੋਇਆ ਸੀ, ਐਕਸੀਡੈਂਟ ਹੋਇਆ ਸੀ, ਇੱਥੇ ਕਤਲ ਕੀਤੇ ਗਏ ਨੇ, ਮਜ਼ਦੂਰ ਕਤਲ ਕੀਤੇ ਗਏ ਨੇ। ਔਰ ਜਿਹੜੇ ਲੋਕ ਅੱਜ ਮੈਂ ਇੱਕ ਗੱਲ ਵੇਖ ਰਿਹਾ ਸਾਂ, ਕਿਸੇ ਨੇ ਸਾਂਝੀ ਕੀਤੀ, ਕਿਸੇ ਨੂਨ ਲੀਗ ਦੇ ਰਾਈਟਰ ਦੀ, ਉਹਨੇ ਕਿਹਾ ਜੀ ਕਿ ਸਰਾਇਕੀ ਤੇ ਪੰਜਾਬੀ ਨੈਸ਼ਨਲਿਸਟ ਇਹ ਹੁਣ ਕਿੱਥੇ ਨੇ, ਇਹ ਇਤਜਾਜ ਨਹੀਂ ਕਰਦੇ ਤੇ ਹੋਰ ਸਾਰੇ ਕਰਦੇ ਨੇ, ਹੋਰ ਸਾਰੇ ਬੋਲਦੇ ਪਏ। ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਡੇ ਤੋਂ ਇਲਾਵਾ ਅੱਜ ਤੱਕ ਕੋਈ ਬੋਲਿਆ? ਤੇ ਦੂਜੀ ਗੱਲ ਇਹ ਵੇ ਕਿ ਸਰਾਇਕੀਆਂ ਨਾਲ ਦਸੰਦ ਨਾ ਲਾਓ, ਇਸ ਵਾਸਤੇ ਕਿ ਸਾਡਾ ਤਾਂ ਨਜ਼ਰੀਆ ਹੀ ਬਿਲਕੁਲ ਇੱਕ ਦੂਜੇ ਦੇ ਮੁਤਾਦ ਹੈ। ਉਹ ਸਮਝਦੇ ਨੇ ਉਹ ਵੱਖਰੀ ਕੌਮ ਨੇ, ਸਾਡਾ ਇਹ ਫਿਕਰੀ ਇਖਤਲਾਫ ਹੈ, ਇਲਮੀ ਫਿਕਰੀ, ਕਿ ਇਹ ਪੰਜਾਬੀ ਨੇ। ਲਿਹਾਜ਼ਾ ਇਹ ਗੱਲ ਤਾਂ ਕਰਨੀ ਨਹੀਂ ਚਾਹੀਦੀ, ਕਮ ਸੇ ਕਮ ਸਾਡੀ ਡਿਕਸ਼ਨਰੀ ਤੇ ਇਹ ਗੱਲ ਹੈ ਹੀ ਨਹੀਂ। ਔਰ ਸਾਨੂੰ ਤੇ ਕੋਈ ਜਨੂਬੀ ਪੰਜਾਬ 'ਚ ਮਰੇ, ਕੋਈ ਇਧਰ ਵਸਤੀ ਪੰਜਾਬ 'ਚ ਮਰੇ, ਕੋਈ ਅਪਰ ਪੰਜਾਬ 'ਚ ਮਰੇ, ਸਾਡੇ ਵਾਸਤੇ ਤਾਂ ਸਾਰੇ ਪੰਜਾਬੀ ਨੇ, ਕਿਸੇ ਨਸਲ ਦਾ ਹੋਵੇ, ਭਾਵੇਂ ਪੁਰਾਣਾ ਸੈਟਲਡ ਇੱਥੇ ਪਸ਼ਤੂਨ ਹੀ ਕਿਉਂ ਨਾ ਹੋਵੇ, ਪਠਾਨ ਹੀ ਕਿਉਂ ਨਾ ਹੋਵੇ, ਸਾਡੇ ਵਾਸਤੇ ਤਾਂ ਪੰਜਾਬੀ ਮਰਿਆ। ਤੇ ਸ਼ਨਾਖਤੀ ਕਾਰਡ ਚੈੱਕ ਕਰਕੇ ਪੰਜਾਬ ਦਾ ਜੋਗਰਾਫੀਆ ਵੇਖ ਕੇ ਬੰਦੇ ਮਾਰੇ ਗਏ ਨੇ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਮੈਨੂੰ ਦੱਸ, ਅੱਜ ਤੱਕ ਮਰੀਮ ਨਵਾਜ਼ ਸ਼ਰੀਫ ਇਹਨਾਂ ਦੇ ਕਿਸੇ ਦੇ ਘਰ ਗਈ ਹੈ? ਅਫਸੋਸ ਹੀ ਕਰਨ, ਰੁਪਈਏ ਦੇਣੇ ਤਾਂ ਦੂਜੀ ਗੱਲ ਹੈ ਨਾ, ਦੂਰ ਦੀ ਗੱਲ ਹੈ। ਆਪਣਾ ਮੁੰਡਾ ਜਿਹੜਾ ਹੀਰੋ ਹੈ, ਉਹਦੇ ਵਾਸਤੇ ਤਾਂ ਬੜੀ ਅਨਾਉਂਸਮੈਂਟ ਕੀਤੀ ਗਈ, ਉਹਨੂੰ ਸਿਆਸੀ ਤੌਰ ਤੇ ਇਸਤੇਮਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਰਸ਼ਦਦੀਪ ਨੂੰ ਉਹਨੂੰ ਏਅਰਪੋਰਟ ਤੋਂ ਲੈਣ ਜਾ ਰਹੇ ਨੇ, ਉਹਨੂੰ ਜਹਾਜ਼ ਤੇ ਬੁਲਾਇਆ ਜਾ ਰਿਹਾ। ਤੇ ਆ ਜਿਹੜੇ ਗਰੀਬ ਨੇ, ਇਹਨਾਂ ਦਾ ਕੀ ਕਸੂਰ ਹੈ? ਮਤਲਬ ਜਿਹਦੇ ਕੋਲ ਅੱਗੇ ਹੀ 30-35 ਕਰੋੜ ਰੁਪਇਆ ਇਕੱਠਾ ਹੋ ਚੁੱਕਿਆ ਹੈ, ਮੈਂ ਖੁਸ਼ ਹਾਂ, ਉਹ ਸਾਡਾ ਹੀਰੋ ਹੈ, ਉਹਨੂੰ ਦਿੱਤਾ ਜਾ ਚੁੱਕਿਆ ਹੈ। ਤੇ ਜਿਹੜਾ ਅੱਗੇ ਰਜਿਆ ਹੈ ਉਹਨੂੰ ਲਿਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਹੁਣ ਬੇਨਜ਼ੀਰ ਸ਼ਾਹ ਦੀ ਇੱਕ ਰਿਪੋਰਟ ਦੇ ਮੁਤਾਬਕ ਜਿਹੜੀ ਕਾਰਪੋਰੇਟ ਫਾਰਮਿੰਗ ਹੋ ਰਹੀ, ਉਹਦੇ 'ਚ ਪੰਜਾਬ ਦੀ 48 ਲੱਖ ਜ਼ਮੀਨ ਜਿਹੜੀ ਹੈ ਉਹ ਪਹਿਲੇ ਗੈਰਾਂ ਨੂੰ ਦਿੱਤੀ ਗਈ। ਹੁਣ ਉਹ ਗੈਰ ਜਿਹੜੇ ਨੇ ਇੱਥੋਂ ਦੇ ਉਮਰਾਂ ਨੂੰ ਅੱਗੇ ਉਹ ਠੇਕੇ ਤੇ ਦਿੰਦੇ ਪਏ ਨੇ, ਤੇ ਜਿਹੜੇ ਪੰਜਾਬੀ ਜਿਹੜੇ ਮਾਲਕ ਨੇ ਇਸ ਧਰਤੀ ਦੇ, ਉਹ ਉਹਦੇ ਤੇ ਵਾਹੀ ਕਰਨਗੇ, ਉਹਦੇ ਤੇ ਮਿਹਨਤ ਮੁਸ਼ੱਕਤ ਕਰਨਗੇ, ਲੇਬਰ ਕਰਨਗੇ, ਕਿਉਂਕਿ ਬਾਣੀ ਹੈ ਨਹੀਂ ਹੈ, ਲੇਬਰ ਕਿਤੋਂ ਹੋਣੀ ਨਹੀਂ ਆਣੀ। ਮਤਲਬ ਆਪਣੀ ਧਰਤੀ ਦੇ ਹੀ ਅਸੀਂ ਲੇਬਰ ਹਾਂ, ਮਾਲਕ ਕੋਈ ਹੋਰ ਨੇ ਤੇ ਮੁਲਾਜ਼ਮ ਅਸੀਂ ਹਾਂ। ਕੈਸੀ ਜ਼ਿਆਦਤੀ ਦੀ ਗੱਲ ਹੈ। ਔਰ ਇਹ ਜਿਹੜੇ ਮੁਤਾਲਿਆ ਪਾਕਿਸਤਾਨੀ ਨੇ ਵਿੱਚ ਬੈਠੇ, ਉਹ ਇੱਕ ਪਾਸੇ ਮੁਤਾਲਿਆ ਪਾਕਿਸਤਾਨੀ ਨੇ, ਦੂਜੇ ਪਾਸੇ ਜਿਹੜੇ ਉਹ ਨੇ, ਉਹ ਆਂਦੇ ਨੇ ਸਾਰਾ ਕੁਝ ਹੀ ਸਾੜ ਕੇ ਸਵਾਹ ਕਰ ਦਿਓ, ਇੱਥੇ ਵੀ ਉਹ ਕੰਮ ਸ਼ੁਰੂ ਕਰ ਦਿਓ। ਮੈਂ ਇਹ ਗੱਲ ਕਰਨਾ ਕਿ ਜੇ ਤੁਸੀਂ 48 ਲੱਖ ਏਕੜ ਇਹਨਾਂ ਸਰਮਾਇਆਦਾਰਾਂ ਨੂੰ, ਔਰ ਰਣਜੀਤ ਤਰੀਨ ਵਰਗਿਆਂ ਦੇ ਬਾਰੇ 'ਚ ਇਹ ਇਤਲਾਹ ਹੈ ਕਿ ਉਹਨਾਂ ਨੂੰ 30-30 ਹਜ਼ਾਰ ਏਕੜ ਦਿੱਤੀ ਜਾ ਚੁੱਕੀ, ਅਲਾਟਮੈਂਟ ਕੀਤੀ ਜਾ ਚੁੱਕੀ। ਇਹ ਜਿਹੜੇ ਗਰੀਬ ਇੱਥੋਂ ਜਾਂਦੇ ਨੇ ਔਰ ਬਲੋਚਿਸਤਾਨ 'ਚ ਜਾ ਕੇ ਮਰ ਜਾਂਦੇ ਨੇ, ਕਤਲ ਹੋ ਜਾਂਦੇ ਨੇ, ਜਾਂ ਡੰਕੀਆਂ ਲਾਉਂਦੇ ਕਿਤੇ ਡੁੱਬ ਜਾਂਦੇ ਨੇ ਸਾਈਪਰਸ ਦੇ ਰਾਹ 'ਚ, ਉਹਨਾਂ ਵਾਸਤੇ ਇਹ ਕਿਉਂ ਨਹੀਂ ਜ਼ਮੀਨ? ਮਾਲਕ ਨੇ ਇਸ ਧਰਤੀ ਦੇ, ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਇਹ ਜ਼ਮੀਨ? ਤੁਸੀਂ ਜੇ 10-10, 20-20 ਕਿੱਲੇ ਹਰ ਬੇਜ਼ਮੀਨ ਪੰਜਾਬੀ ਨੂੰ ਦੇ ਦਿਓ, ਇਹ 48 ਲੱਖ, ਤੇ ਮੈਨੂੰ ਯਕੀਨ ਹੈ ਕਿ ਜਿੰਨਾ ਕੁ ਮੁਨਾਫਾ ਰਿਆਸਤ ਨੇ ਉੱਥੋਂ ਕਮਾਣਾ ਹੈ, ਉਨੀ ਕੁ ਪ੍ਰੋਡਕਸ਼ਨ ਇਹ ਵੀ ਕਰ ਲੈਣਗੇ, ਕਿਉਂਕਿ ਉਹਦਾ ਤਾਂ ਅੱਧਾ ਹਿੱਸਾ ਜਾਂ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਚੋਖਾ ਬਾਹਰ ਚਲਾ ਜਾਣਾ ਹੈ ਸਰਮਾਇਆ। ਤੇ ਉਹ ਮਸ਼ੀਨਰੀ ਕਿਹੜੀ ਐਸੀ ਨਿਊਕਲੀਅਰ ਟੈਕਨੋਲੋਜੀ ਹੁੰਦੀ, ਉਹ ਨਾ ਕੀ ਗੱਲ ਜ਼ਿਆਦਾ ਨਾਲ ਬਾਰਿਸ਼ ਕਰਕੇ ਇੱਥੇ ਕਾਰਪੋਰੇਟ ਫਾਰਮਿੰਗ ਕਰਨੀ? ਕਿਹੜਾ ਐਡਾ ਜਦੀਦ? ਇੱਥੇ ਜਿਹੜਾ ਬੰਦਾ 4-4 ਲੱਖ ਰੁਪਏ ਦਾ ਕਿੱਲਾ ਵਾਹੁੰਦਾ ਪਿਆ, ਆ ਸਾਡੇ ਰਾਈ ਭਾਈ ਨੇ, ਮਸਾਲੀ ਜ਼ਿਮੀਂਦਾਰ ਹੈ ਇਹਨਾਂ ਦਾ, ਮੰਡੀ ਉਸਮਾਨ ਵਾਲੀ ਸਾਈਡ ਤੇ 2 ਲੱਖ 3 ਲੱਖ 4 ਲੱਖ ਤੱਕ ਵੀ ਕਿੱਲਾ ਹੈ। 4-3 ਫਸਲਾਂ ਲੈਂਦੇ ਨੇ ਸੀਜ਼ਨ ਦੀਆਂ, ਆਪਣਾ ਠੇਕਾ ਵੀ ਪੂਰਾ ਕਰਦੇ ਨੇ, ਲੈਂਡ ਕਰੂਜ਼ਰਾਂ ਨੂੰ ਝੂਟਦੇ ਫਿਰਦੇ ਨੇ। ਤੇ ਕੀ ਗੱਲ ਇਹ ਜਿਹੜੇ ਹਜ਼ਾਰਾਂ ਸਾਲ ਤੋਂ ਵਾਈ ਬੀਜੀ ਨਾਲ ਮੁੰਸਲਕ ਨੇ, ਇਹਨਾਂ ਨੂੰ ਕੋਈ ਸਮਝ ਨਹੀਂ ਜ਼ਿਮੀਂਦਾਰਾਂ ਦੀ, ਵਾਈ ਬੀਜੀ ਦੀ? ਕਿਉਂ ਓਪਰਿਆਂ ਨੂੰ ਦੇ ਕੇ ਤੇ ਫਿਰ ਸਰਮਾਇਆਦਾਰਾਂ ਨੂੰ? ਬਿਲਕੁਲ ਉਹ ਕਲੋਨੀਅਲ ਨਿਜ਼ਾਮ ਹੈ ਜਿਹੜਾ ਬ੍ਰਿਟਿਸ਼ ਰਾਜ ਨੇ ਸਾਡੇ ਨਾਲ ਕੀਤਾ ਸੀ, ਕਿ ਇੱਥੇ ਆ ਕੇ ਉਹਨਾਂ ਆਪਣੇ ਜਿਹੜੇ ਉਹਨਾਂ ਦੇ ਟਾਊਟ ਸਨ, ਗਦਾਰ ਸਨ, ਉਹਨਾਂ ਨੂੰ ਰਕਬੇ ਅਲਾਟ ਕਰਤੇ।
ਉਹੀ ਚੀਜ਼ ਸੇਮ ਰਿਪੀਟ ਹੋ ਰਹੀ ਔਰ ਕੋਈ ਨਹੀਂ ਬੋਲ ਰਿਹਾ। ਇਹ ਨੂਨ ਲੀਗ ਜਿਹੜੀ ਪੰਜਾਬ ਦੀ ਮਾਲਕ ਵਾਰਸ ਬਣੀ ਬੈਠੀ, ਜਿਹੜੀ ਆਂਦੀ ਅਸੀਂ ਪੰਜਾਬ ਦੀ ਨੁਮਾਇੰਦਾ ਜਮਾਤ ਆ, ਇਹ ਦੱਸਣ ਤਾਂ ਸਹੀ ਕਿਸੇ ਮਾਂ ਦੀ ਅਸ਼ਕਸ਼ੋਈ ਵਾਸਤੇ ਨਹੀਂ ਜਾ ਸਕੀ ਬੀਬੀ, ਕਿਸੇ ਵਾਸਤੇ ਅਨਾਉਂਸਮੈਂਟ ਨਹੀਂ ਕਰ ਸਕੀ। ਇਹਨਾਂ ਨਾਲ ਤਾਂ ਸਿੰਧ ਗਵਰਨਮੈਂਟ 1 ਕਰੋੜ ਦਰਜੇ ਬਿਹਤਰ ਹੈ। ਔਰ ਮੈਂ ਹੱਥ ਜੋੜ ਕੇ ਆਪਣੇ ਚੇਅਰਮੈਨ ਨੂੰ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਇਹ ਬੇਨਤੀ ਕਰਦਾ ਕਿ ਇਹ ਜਿੰਨੇ ਲੋਕ ਮਾਰੇ ਗਏ ਨੇ ਉਹਨਾਂ ਸਾਰਿਆਂ ਵਾਸਤੇ ਇਮਦਾਦ ਦਾ ਐਲਾਨ ਕਰਨ। ਇਹ ਗਰੀਬ ਨੇ ਔਰ ਸਾਡੀ ਜਮਾਤ ਜਿਹੜੀ ਹੈ ਗਰੀਬਾਂ ਦੀ ਨੁਮਾਇੰਦਾ ਜਮਾਤ ਹੈ, ਸਾਨੂੰ ਜ਼ਰੂਰ ਇਹਦੀ ਮਦਦ ਕਰਨੀ ਚਾਹੀਦੀ। ਇਹ ਲੋਕ ਜਿਹੜੇ ਨੇ, ਕਿਉਂਕਿ ਅਸੀਂ ਵਫਾਕੀ ਜਮਾਤ ਹਾਂ ਔਰ ਬਤੌਰ ਵਫਾਕੀ ਜਮਾਤ ਭਲੇ ਸਾਨੂੰ ਪੰਜਾਬੀਆਂ ਮੈਂਡੇਟ ਨਹੀਂ ਦਿੱਤਾ ਔਰ ਇਹ ਬੇਵਕੂਫੀ ਪੰਜਾਬੀਆਂ ਦੀ ਮੈਂ ਸਮਝਣਾ, ਮੈਂ ਹਮੇਸ਼ਾ ਕਹਿਣਾ, ਕਿਉਂਕਿ ਇਹ ਨੁਮਾਇੰਦਾ ਜਮਾਤ ਨਹੀਂ ਨੇ, ਇਹ ਨੁਮਾਇੰਦੇ ਨਹੀਂ ਨੇ ਪੰਜਾਬੀਆਂ ਦੇ, ਇਹ ਠੱਗ ਨੇ ਠੱਗ। ਤੇ ਮੈਂ ਕਹਾਂਗਾ ਕਿ ਸਾਡਾ ਚੇਅਰਮੈਨ ਜਿਹੜਾ ਇੱਕ ਵੱਡੀ ਵਫਾਕੀ ਜਮਾਤ ਦਾ ਚੇਅਰਮੈਨ ਹੈ, ਉਹ ਜ਼ਰੂਰ ਇਹਨਾਂ ਸ਼ੁਹਦਾ ਵਾਸਤੇ ਜਿਹੜਾ ਉਹ ਇਮਦਾਦ ਦਾ ਐਲਾਨ ਕਰਨ, ਅਨਾਉਂਸ ਕਰਨ ਔਰ ਪਹਿਲੇ ਕਰਨ। ਹੁਣ ਮੈਨੂੰ ਪਤਾ ਹੈ ਮੇਰੀ ਗੱਲ ਸੁਣ ਕੇ ਤੇ ਇਹ ਜਿਹੜੇ ਪਟਵਾਰੀ ਨੇ ਪਛਾਣਗੇ ਗੱਲ, ਉਹਦੇ ਟਾਊਟ ਜਿਹੜੇ ਨੇ ਇਹ ਪਛਾਣਗੇ ਗੱਲ ਉਹਦੇ ਤਿੱਕਰ, ਮਰੀਮ ਬੀਬੀ ਤਿੱਕਰ, ਔਰ ਫਿਰ ਸਾਡੀ ਗੱਲ ਸੁਣ ਕੇ ਫਿਰ ਇਹ ਐਲਾਨ ਕਰਨਗੇ। ਵਰਨਾ ਇਹਨਾਂ ਆਪਣੇ ਤੌਰ 'ਚ ਇਹਨਾਂ ਦੇ ਅੰਦਰ ਕੋਈ ਅਛਾਈ ਨਹੀਂ, ਇਹ ਚਿੱਤੇ ਰੱਖਿਆ ਜੀ। ਆਪਣੇ ਤੌਰ ਤੇ ਇਹਨਾਂ 'ਚ ਕੋਈ ਰਹਿਮਦਿਲੀ ਨਹੀਂ, ਕੋਈ ਇਨਸਾਨੀਅਤ ਨਹੀਂ। ਬੁਨਿਆਦੀ ਤੌਰ ਤੇ ਪੀਪਲਸ ਪਾਰਟੀ ਦਾ ਤੇ ਨੂਨ ਲੀਗ ਦਾ ਫਲਸਫਾ ਹੀ ਮੁਖਤਲਫ ਹੈ। ਮੈਂ ਤਾਂ ਹਮੇਸ਼ਾ ਕਹਿੰਦਾ ਮੈਂ ਇੱਕ ਜਮਹੂਰੀ ਜਮਾਤ ਦਾ ਹਿੱਸਾ, ਮੈਂ ਆਪਣੇ ਜਮਹੂਰੀ ਰਾਏ ਰੱਖਣ ਦਾ ਹੱਕਦਾਰ ਹਾਂ। ਸਾਡਾ ਇਹਨਾਂ ਨਾਲ ਇਤਿਹਾਦ ਹੈ ਹੀ ਗੈਰ ਫਿਤਰੀ। ਇਹ ਸਰਮਾਇਆਦਾਰ ਦੀ ਜਮਾਤ ਨੇ, ਇਹ ਰੱਜੇ ਨੂੰ ਰਜਾਉਣ ਵਾਲੀ ਜਮਾਤ ਨੇ। ਅਸੀਂ ਇੱਕ ਸੋਸ਼ਲਿਸਟ ਜਮਾਤ ਹਾਂ ਜਿਹੜੀ ਕਿ ਮਾੜੇ ਦਾ ਸੋਚਦੀ ਹੈ, ਗਰੀਬ ਦਾ ਸੋਚਦੀ, ਜਿਹੜੀ ਕਹਿੰਦੀ ਕਿ ਤਬਕਾਤੀ ਵੰਡ ਦੀ ਜਿਹੜੀ ਖਲੀਜ ਹੈ ਆਪਸ 'ਚ, ਜਿਹੜੀ ਵਿੱਥ ਹੈ ਉਹ ਘਟ ਸਕੇ। ਇਹ ਕਹਿੰਦੇ ਨੇ ਉਹ ਵਿੱਥ ਵੱਧਦੀ ਜਾਏ, ਵੱਧਦੀ ਜਾਏ, ਗਰੀਬ ਮਰਦਾ ਹੀ ਜਾਏ, ਗਰੀਬ ਤੋਂ ਗਰੀਬਤਰ ਹੋ ਜਾਏ ਤੇ ਅਮੀਰ ਤੋਂ ਅਮੀਰਤਰ ਹੋ ਜਾਏ। ਇਹ ਸਾਰੀਆਂ ਪਾਲਿਸੀਆਂ ਹੁਣ ਉਹ ਜਿਹੜੇ ਮੁਤਾਲਿਆ ਪਾਕਿਸਤਾਨੀ ਨੇ ਉਹ ਬਿਲਕੁਲ ਨਹੀਂ ਕਾਰਪੋਰੇਟ ਫਾਰਮਿੰਗ ਤੇ ਬੋਲ ਰਿਹਾ। ਜੇ ਅਸੀਂ ਗੱਲ ਕਰੀਏ ਕਿ ਯਾਰ ਉਹ ਨਹੀਂ ਜੀ ਅਸੀਂ ਬਦਲਾ ਲੈ ਲਾਂਗੇ, ਉਹ ਯਾਰ ਬਦਲਾ ਲੈਣ ਦੀ ਗੱਲ ਨਹੀਂ। ਇੱਕ ਸੂਬਾ ਹੈ ਉੱਥੇ ਬਦਅਮਨੀ ਹੈ, ਉੱਥੇ ਸਾਡੇ ਲੋਕ ਕਿਉਂ ਜਾਣ? ਔਰ ਜਦ ਕਿ ਅਸੀਂ 48 ਲੱਖ ਏਕੜ ਪਰਾਇਆਂ ਨੂੰ ਦੇਣੇ ਪਏ ਔਰ ਪਰਾਏ ਜਿਹੜੇ ਨੇ ਉਹ ਅੱਗੇ ਸਾਡੇ ਹੀ ਉਮਰਾਹ ਨੂੰ ਵੰਡੀ ਜਾ ਰਹੇ ਨੇ, ਠੇਕੇ ਤੇ ਦਿੱਤੀ ਜਾ ਰਹੇ ਨੇ, ਔਰ ਉਹ ਫਿਰ ਮੁੜ ਕੇ ਸਾਨੂੰ ਹੀ, ਸਾਡੀਆਂ ਜੁੱਤੀਆਂ ਸਾਡੇ ਹੀ ਤੇ ਉਹ ਫਿਰ ਮੁੜ ਕੇ ਸਾਨੂੰ ਹੀ ਉਹਦੇ ਤੇ ਨੌਕਰੀਆਂ ਦੇਣਗੇ। ਤੇ ਇਹ ਕੰਮ ਕਿਉਂ ਨਹੀਂ ਉਸ ਕੌਮ ਵਾਸਤੇ ਹੋ ਸਕਦਾ ਜਿਹੜੀ ਇਸ ਮਿੱਟੀ ਦੀ ਮਾਲਕ ਹੈ, ਅਸਲ ਮਾਲਕ ਹੈ। ਜਿਹੜੀ ਆਵਾਮ, ਪੰਜਾਬ ਦੀ ਆਵਾਮ ਹੈ, 11-12 ਕਰੋੜ 14 ਕਰੋੜ ਆਵਾਮ, ਇਹ ਮਾਲਕ ਹੈ ਇਸ ਜੁਗਰਾਫੀਏ ਦੀ। ਇਹ ਬੇਜ਼ਮੀਨ ਹੋਵੇ, ਇਹ ਬੇਰੋਜ਼ਗਾਰ ਹੋ ਕੇ ਬਾਹਰ ਜਾ ਕੇ ਕਤਲ ਹੋਵੇ, ਕਿਉਂ ਹੋਵੇ? ਤੁਸੀਂ ਬਲੋਚਿਸਤਾਨ 'ਚ ਜਦੋਂ ਤੱਕ ਬਲੋਚਾਂ ਨਾਲ ਐਸਟੈਬਲਿਸ਼ਮੈਂਟ ਦੀ ਕੋਈ ਮੁਜ਼ਾਕਰਾਤ ਕਾਮਯਾਬ ਨਹੀਂ ਹੁੰਦੇ, ਕੋਈ ਡੀਲ ਨਹੀਂ ਹੁੰਦੀ, ਕੋਈ ਹਾਲਾਤ ਨਾਰਮਲਾਈਜ਼ ਨਹੀਂ ਹੁੰਦੇ, ਉਦੋਂ ਤੱਕ ਪੰਜਾਬੀਆਂ ਨੂੰ ਉਹਨਾਂ ਦੇ ਮੂੰਹ 'ਚ ਕਿਉਂ ਮਰਨ ਵਾਸਤੇ ਘੱਲਿਆ ਜਾ ਰਿਹਾ? ਇਹ ਮੈਨੂੰ ਸਮਝ ਨਹੀਂ ਆਉਂਦੀ। ਸਾਡੇ ਵਿੱਚ ਵੀ ਟਾਊਟ ਰਲੇ ਨੇ ਬੁਨਿਆਦੀ ਤੌਰ ਤੇ, ਸਾਡੇ ਪੰਜਾਬੀ ਨੈਸ਼ਨਲਿਸਟਾਂ ਵਿੱਚ ਵੀ ਮਾਜ਼ਰਤ ਦੇ ਨਾਲ ਟਾਊਟ ਰਲੇ ਨੇ ਉਹਨਾਂ ਦੇ, ਜਿਹੜੇ ਇਹ ਗੱਲ ਨਹੀਂ ਕਰ ਰਹੇ। ਅਸਲ ਗੱਲ ਇਹ ਹੱਲ ਹੈ। ਇਹ ਜਦੋਂ 40 ਲੱਖ ਤੁਸੀਂ 9% ਰਕਬਾ ਬਣਦਾ 40 ਲੱਖ ਏਕੜ ਪੂਰੇ ਪੰਜਾਬ ਦਾ, ਜਦੋਂ 40 ਲੱਖ ਤੁਸੀਂ ਗਰੀਬਾਂ 'ਚ ਆਮ ਪੰਜਾਬੀਆਂ 'ਚ ਵੰਡ ਲਓਗੇ ਔਰ ਸ਼ਰਤ ਰੱਖ ਲਓ, ਉਹ ਜ਼ਾਬਤੇ ਬਣਾ ਲਓ, ਸ਼ਰਤ ਰੱਖ ਲਓ ਕਿ ਜਿਹੜਾ ਬੰਦਾ ਵਾਹੇਗਾ ਨਹੀਂ ਉਹਦੇ ਕੋਲੋਂ ਵਾਪਸ ਲੈ ਲਈ ਜਾਏਗੀ 6 ਮਹੀਨਿਆਂ ਦੀ ਜ਼ਮੀਨ, ਫਿਰ ਤੁਹਾਡਾ ਜਵਾਬ ਬਣੇਗਾ। ਪਹਿਲਾ ਹੱਕ ਤਾਂ ਇਹਨਾਂ ਦਾ, ਇਸ ਧਰਤੀ ਦੇ ਵਾਰਸਾਂ ਦਾ। ਪਹਿਲੇ ਇਹਨਾਂ ਨੂੰ ਦਿਓ, ਇਹਨਾਂ ਨੂੰ ਰੋਜ਼ਗਾਰ ਦਿਓ, ਫਿਰ ਕਿਸੇ ਹੋਰ ਦੀ ਗੱਲ ਕਰੋ। ਸਾਡੇ ਤਾਂ ਆਪਣੇ ਲੋਕ ਭੁੱਖੇ ਮਰ ਰਹੇ। ਕੋਈ ਕੈਨੇਡਾ ਜਾ ਕੇ ਵਾਹੀ ਖਿੱਚੀ ਕਰਦਾ ਪਿਆ ਪੰਜਾਬੀ, ਕੋਈ ਦੁਬਈ ਅਰਬ ਐਮੀਰੇਟਸ 'ਚ ਜਾ ਕੇ ਵਾਹੀ ਕਰਦਾ ਪਿਆ। ਉਹ ਸਮਝਦੇ ਨੇ ਕਿ ਸਾਡੇ ਜਿਹੜੇ ਗਾਰਡਨਰ ਨੇ, ਸਾਡੇ ਜਿਹੜੇ ਜ਼ਿਮੀਂਦਾਰ ਨੇ, ਇਹ ਬੜੇ ਮਾਹਿਰ ਨੇ। ਲੇਕਿਨ ਸਾਡੀ ਰਿਆਸਤ, ਮਾਸ਼ਾਅੱਲਾ ਰਿਆਸਤ ਪਾਕਿਸਤਾਨ ਤੇ ਪੰਜਾਬ ਹਕੂਮਤ ਇਹ ਨਹੀਂ ਸਮਝਦੀ ਕਿ ਇਹ ਕੌਮ ਜਿਹੜੀ ਹੜੱਪਨ ਸਿਵਲਾਈਜੇਸ਼ਨ ਦੀ ਮਾਲਕ ਹੈ, ਇਹ ਇੰਡਸ ਵੈਲੀ ਦੀ ਮਾਲਕ ਹੈ, ਜਿੱਥੇ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਵਾਈ ਬੀਜੀ ਹੁੰਦੀ ਪਈ ਸੀ। ਇਹ ਸਮਝਦੇ ਨੇ ਕਿ ਇਹਨੂੰ ਵਾਈ ਬੀਜੀ ਨਹੀਂ ਆਉਂਦੀ। ਬਹਰਾਲ ਜੀ, ਗੱਲਾਂ ਨਾਲ ਮੁਤਫਕ ਹੋਵੋ ਤੇ ਵੀਡੀਓ ਜ਼ਰੂਰ ਸਾਂਝੀ ਕਰਿਆ ਕਰੋ। ਆਪਣਾ ਖਿਆਲ ਰੱਖਿਆ ਜੇ। ਰੱਬ ਤੁਹਾਨੂੰ, ਸਾਨੂੰ ਸਾਰਿਆਂ ਨੂੰ, ਸਾਡੇ ਬਾਲਾਂ ਨੂੰ ਆਪਣੀ ਜ਼ੁਬਾਨ 'ਚ ਰੱਖੇ। ਰੱਬ ਰੱਖਾ।